कि साढ़े इत्थे परिवार साढ़े पिंड चों साढ़े गुआंढ चों इत्थे आए ने। इत्थे एक लड़की सी मेरी भैन बीबी बीबी असीं उहनूं कहंदे हुंदे सीगे। उहनूं असीं बड़ी मुश्किल नाल बचाया उत्थों। समय डाकूआं ने दो लड़कियां नूं जो बॉड़ियां 17-18 साल की उम्र ਦੀਆਂ ਸੀ ਸੋਹਣੀਆਂ ਸੁਨੱਖੀਆਂ ਸਨ, ਉਹਨਾਂ ਨੂੰ ਉਹਨਾਂ ਦੇ ਘਰਾਂ ਚੋਂ ਬਾਹਰ ਕੱਢ ਲਿਆ ਤੇ ਉਹਨਾਂ ਦਾ ਪਰਿਵਾਰ ਨੇ ਬੜਾ ਚੀਕ ਚਿਹਾੜਾ ਪਾਇਆ ਕਿ ਜੇ ਕੋਈ ਪਿੰਡ ਦਾ ਵਾਸੀ ਆ ਤਾਂ ਸਾਡੀਆਂ ਬੱਚੀਆਂ ਨੂੰ ਛੁਡਾ ਲਓ। ਹਾਂਜੀ, ਉਹਨਾਂ ਨੇ ਬੂਹ ਦਹਾਈ ਪਾਈ ਤਾਂ ਸਾਡਾ ਗੁਆਂਢੀ ਸੀ ਜਿਹੜਾ ਉਹ ਬਜ਼ੁਰਗ, ਉਹ ਫੌਜਾ ਸਿੰਘ ਸੀ ਉਹਦਾ ਨਾਂ। ਹਾਂ, ਉਹਦੀ ਇੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਇੱਥੇ ਆ ਕੇ ਕਬਰਸਤਾਨ ਵੀ ਬਣਾਇਆ ਹੋਇਆ ਸ਼ਹੀਦ ਫੌਜਾ ਸਿੰਘ। ਜਿਹੜਾ ਬੰਦਾ ਉੱਥੇ ਤੁਹਾਡੇ ਕੋਲ ਰਹਿ ਗਿਆ ਜਿਹਨੂੰ ਤੁਸੀਂ ਮਾਮਾ ਬਣਾ ਕੇ ਰੱਖਿਆ, ਉਹਦਾ ਨਾਂ ਸੱਜਣ ਸਿੰਘ ਰੱਖਿਆ ਸੀ, ਪਹਿਲਾ ਨਾਂ ਵੀ ਸੀ? ਪਹਿਲਾਂ ਦਾ ਮੁਨਸ਼ੀ ਖਾਨ। ਹਾਂ ਹਾਂ ਹਾਂਜੀ, ਉਹ ਨਾ ਸਾਡੇ ਗੁਆਂਢ 'ਚ ਇੱਕ ਘੁੰਮਣ ਕਲਾਂ ਇੱਕ रमज़ान खां मतलब साड़ा दोस्त सीगा, मैथों वड्डा सी ਉਹ वैसे। ਤੇ ਉਹ ਅੱਜ ਕੱਲ੍ਹ ਨਾ ਘੋੜਿਆਂ ਦਾ ਵਪਾਰੀ ਆ ਕਸੂਰ ਦੇ ਵਿੱਚ। ਦੁਪਹਿਰ 3 ਵਜੇ ਇੱਕ ਬੁੜੀ ਜਿਹੜੀ ਸੀ ਗੁਹਾਰੇ ਵਿੱਚ ਪਾਥੀਆਂ ਕੱਢੀਆਂ ਹੋਈਆਂ ਸੀ, ਉਹ ਖੋਲ ਸੀ। ਹਾਂ, ਤੇ ਉਹਦੇ ਵਿੱਚੋਂ ਡਿੱਗ ਪਿਓ ਬੌਂਦਲ ਕੇ। ਹਾਂਜੀ, ਤੇ ਮੈਂ ਭੱਜ ਕੇ ਤਾਇਆ ਜੀ ਨੂੰ ਕਿਹਾ, ਤਾਇਆ ਜੀ ਉਹ ਬੁੜੀ ਡਿੱਗ ਪਈ। ਉਹ ਕਹਿੰਦਾ ਪਾਣੀ ਲੈ, ਭੱਜ ਕੇ ਪਾਣੀ ਲਿਆ ਕੇ ਅਸੀਂ मतलब ਉਹਨੂੰ ਛੁੱਟੇ ਛੁੱਟੇ ਮਾਰੇ, ਬਚਾ ਲਈ। ਉਹ ਤੋਂ ਬਾਅਦ ਮੈਂ ਜੋ ਨਿਉ ਕੇ ਦੇਖਿਆ, ਮੈਂ ਉਹ ਕੁੜੀ ਬੈਠੀ ਹੈ ਇੱਕ, ਅਸੀਂ ਉਹਨੂੰ ਵੀ ਬਾਂਹ ਫੜ ਕੇ ਬਾਹਰ ਕੱਢ ਲਿਆ ਵੀ ਤੂੰ ਵੀ ਆ ਜਾ ਬਾਹਰ। ਹੁਣ ਮੈਂ ਚਾਹੁੰਦਾ ਕਿ ਉਹ ਪਰਿਵਾਰ ਜਿਹੜਾ ਹੈ, ਉਹਦਾ ਪਿਤਾ ਜੀ ਦਾ ਨਾਂ ਨੱਥੂ ਸਿੰਘ ਸੀ। ਉਹਦਾ ਇੱਕ ਭਰਾ ਸੀ ਛੋਟਾ ਜਿਹਾ, ਮੇਰਾ ਆੜੀ ਸੀ ਬਹੁਤ, ਖੁਸ਼ੀਆ ਕਹਿੰਦੇ ਖੁਸ਼ੀਆ। ਹਾਂ, ਜੇ ਉਹ ਖੁਸ਼ੀਆ मतलब ਸੁਣ ਲੈ ਕਿਤੇ ਇਹ ਗੱਲ, ਤੇ ਉਹ मतलब ਮਿਲਣਾ ਜੀ। ਹਾਂਜੀ, ਕੀ ਹਾਲ ਆ ਜੀ? ਬਹੁਤ ਵਧੀਆ, ਬਹੁਤ ਵਧੀਆ। ਆਪਣਾ ਕੀ ਨਾਂ ਜੀ? ਮੇਰਾ ਨਾਂ ਹੈ ਜੀ ਮਾਸਟਰ ਖੇਤਾ ਸਿੰਘ। ਖੇਤਾ ਸਿੰਘ। ਹਾਂਜੀ, ਲਿਖਿਆ ਵੀ ਖੇਤਾ ਸਿੰਘ। ਹਾਂਜੀ ਹਾਂਜੀ ਹਾਂਜੀ। ਤੇ ਸੁਣਾਓ, ਕਿੱਥੋਂ ਆਏ ਹੋ? ਮੈਂ ਜੀ ਘੁੰਮਣ ਕਲਾਂ, ਜ਼ਿਲ੍ਹਾ ਬਠਿੰਡਾ। ਬਠਿੰਡਾ। ਅੱਛਾ ਅੱਛਾ। ਹਾਂਜੀ, ਇਸ ਤੋਂ ਪਹਿਲਾਂ ਇੱਕ ਸਾਡੇ ਮਨ 'ਚ ਪੰਜਾਬੀਆਂ ਦੀ ਜਿਹੜੀ ਗੱਲ ਵੱਡੀ ਹੈ ਉਹ ਹੈ ਕਿ ਸਾਡਾ ਰੂਹ ਜਿਹੜੀ ਹੈ ਕੰਬਦੀ ਰਹਿੰਦੀ ਹੈ। ਸਾਡਾ ਹਰ ਬੰਦਾ ਜਿਹੜਾ ਹੈ ਉਹ ਕਹਿੰਦਾ ਹੈ ਕਿ ਸਾਥੋਂ ਬਾਬਾ ਖੋਲਿਆ ਤੇ ਸਾਡਾ ਨਨਕਾਣਾ। ਬਾਬਾ ਨਨਕਾਣਾ ਦੀ मतलब ਜਿਹੜੀ ਇੰਨੀ ਮਹੱਤਤਾ, ਇੰਨੀ मतलब ਸਾਡੇ ਮਨ 'ਚ ਚਾਹ ਹੈ, ਤੇ ਉਹ ਸਾਨੂੰ ਉਹਦੇ ਵਾਸਤੇ ਅਸੀਂ मतलब ਅਸੀਂ ਬੜਾ ਮੌਕਾ ਕੱਢ ਕੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ ਹਾਂ, ਹੁਣ ਉਸ ਤੋਂ ਅੱਗੇ मतलब ਅਸੀਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਕਿ ਪੰਜਾਬ ਤੇ ਹਿੰਦੁਸਤਾਨ ਤੇ ਪਾਕਿਸਤਾਨ, ਇਹ ਜਿਹੜੇ ਮੁਲਕ ਨੇ, ਇੰਡੀਆ ਪਾਕਿਸਤਾਨ, ਇਹਨਾਂ ਦੋਨਾਂ ਦੇ ਲੋਕ ਜਿਹੜੇ ਨੇ ਉਹ ਤੜਫਦੇ ਰਹਿੰਦੇ ਨੇ ਕਿ ਸਾਨੂੰ ਜਿਹੜਾ ਵੰਡ ਕੀਤੀ ਹੈ ਸਾਡੀ। ਅਸੀਂ ਇਸ ਤੋਂ ਬਹੁਤ मतलब ਜਿਹੜਾ ਅਸੀਂ ਚਾਹੁੰਦੇ ਹਾਂ ਕਿ ਕਿਵੇਂ ਨਾ ਕਿਵੇਂ, ਹੁਣ ਤੁਸੀਂ ਹੁਣੇ ਇੰਟਰਵਿਊ ਕਰਕੇ ਹਟੇ ਹੋ ਕਿ ਬਾਹਰੋਂ ਇੱਧਰੋਂ ਬੰਦੇ ਗਏ, ਉੱਧਰੋਂ ਬੰਦੇ ਆਏ। ਸਾਡਾ ਇੱਕ ਪੰਜਾਬੀ ਅਖਬਾਰ ਹੈ, ਉਹਦੇ 'ਚ ਨਾ ਦਰਦ ਪੰਜਾਬ ਦਾ ਇੱਕ ਕਾਲਮ ਆਉਂਦਾ ਹੈ। ਦਰਦ ਸ਼ਾਇਦ ਤੁਸੀਂ ਜਾਣਦੇ ਹੋਗੇ ਨਾ। ਹਾਂ, ਪੰਜਾਬੀ ਟ੍ਰਿਬਿਊਨ ਦੇ ਵਿੱਚ ਉਹਦੇ 'ਚ ਹਰ ਹਫ਼ਤੇ मतलब ਕੋਈ ਨਾ ਕੋਈ ਘਟਨਾ ਇੱਧਰੋਂ ਗਿਆ ਦੀ, ਇੱਧਰੋਂ ਮਾਰਕਟ ਹੋਈ ਹੈ ਜਿਹੜੀ, ਉੱਧਰੋਂ ਉਹਨਾਂ ਦੀ ਮਾਰਕਟ ਹੋਈ ਹੈ, ਉਹ ਬਿਆਨ ਕਰਦਾ। ਉਹ ਅਸੀਂ मतलब ਬੜਾ ਸਾਂਭ ਕੇ ਰੱਖਦੇ ਉਹ ਸਾਰੀਆਂ ਗੱਲਾਂ ਨੂੰ ਅਸੀਂ। ਤੇ ਅਸੀਂ मतलब ਚਾਹੁੰਦੇ ਹਾਂ ਇੱਥੇ ਮੇਰਾ ਕਾਫੀ ਕੱਲ੍ਹ ਮੈਨੂੰ ਇੱਕ ਤੁਹਾਡਾ ਮੁੰਡਾ ਨੌਜਵਾਨ ਮਿਲਿਆ ਉੱਥੇ ਬਾਰਡਰ ਆਪਣਾ ਜਦੋਂ ਅਸੀਂ ਐਂਟਰ ਹੋਏ ਹਾਂ ਉੱਥੇ, ਯਾਸ਼ਰ ਅਰਫਾਤ। ਮੈਂ ਕਿਹਾ ਯਾਰ ਬੜਾ ਪਿਆਰਾ ਨਾਂ ਲੱਗਦਾ ਮੈਨੂੰ ਤਾਂ, ਯਾਸ਼ਰ ਅਰਫਾਤ। ਉਹ ਹੱਸ ਪਿਆ, ਕਹਿੰਦਾ ਜੀ ਮੇਰੇ ਫਾਦਰ ਨੇ ਇਹ ਨਾਂ ਜਿਹੜਾ ਰੱਖਿਆ ਨਾ, ਇਹ ਯਾਸ਼ਰ ਅਰਫਾਤ ਜਿਹੜਾ ਲੀਡਰ ਸੀਗਾ ਮਿਸਰ ਦਾ, ਹਾਂ ਫਲਸਤੀਨ ਦਾ, ਉਹਦੇ ਨਾਂ 'ਤੇ ਰੱਖਿਆ ਕਹਿੰਦਾ ਹੈ। ਤੇ ਮੈਨੂੰ ਫਿਰ ਪੁੱਛਣ ਲੱਗ ਗਿਆ ਤੂੰ ਮਿਲਟਰੀ 'ਚ ਗਿਆ? ਮੈਂ ਮਿਲਟਰੀ 'ਚ ਨਹੀਂ ਗਿਆ, ਮੈਨੂੰ ਉਹਨੂੰ ਪ੍ਰੇਮ ਉਹਨਾਂ ਲੀਡਰਾਂ, ਇਹੋ ਜਿਹੇ ਲੀਡਰਾਂ, ਚਾਹੇ ਉਹ ਇੰਡੀਆ ਦੇ ਨੇ ਚਾਹੇ ਪਾਕਿਸਤਾਨ,
ਉਹ ਮੈਨੂੰ ਬੜੇ ਅੱਛੇ ਲੱਗਦੇ ਨੇ ਮੈਂ ਸਾਰੇ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਇੱਥੇ ਪਰਿਵਾਰ ਸਾਡੇ ਪਿੰਡ 'ਚੋਂ ਸਾਡੇ ਗੁਆਂਢ 'ਚੋਂ ਇੱਥੇ ਆਏ ਨੇ। ਜੀ ਇੱਥੇ ਇੱਕ ਲੜਕੀ ਸੀ ਮੇਰੀ ਭੈਣ, ਬੀਬੀ ਅਸੀਂ ਉਹਨੂੰ ਕਹਿੰਦੇ ਹੁੰਦੇ ਸੀਗੇ। ਉਹਨੂੰ ਅਸੀਂ ਬੜੀ ਮੁਸ਼ਕਿਲ ਨਾਲ ਬਚਾਇਆ ਉੱਥੋਂ। ਉਹ ਕਿਦਾਂ ਬਚਾਇਆ ਉਹ ਦੱਸੋ। ਉਹ ਕਹਾਣੀ ਇੱਦਾਂ ਜੀ ਕਿ ਮੈਂ ਉਦੋਂ 9 ਸਾਲ ਦਾ ਸੀ। ਅੱਛਾ ਉਸ ਵੇਲੇ ਅਸੀਂ ਬਾਹਰ, ਸਾਡਾ ਦਰਵਾਜ਼ਾ ਵੱਡਾ ਸਾਰਾ ਸੀ, ਅਸੀਂ ਉੱਥੇ ਖੇਡ ਰਹੇ ਸੀਗੇ ਅੱਛਾ ਤੇ ਦੁਪਹਿਰ 3 ਵਜੇ, ਗਰਮੀ ਦਾ ਮਹੀਨਾ ਉਦੋਂ ਭਾਦੋਂ ਦੇ ਵਿੱਚ ਸੀ ਉਦੋਂ, ਦੁਪਹਿਰ 3 ਵਜੇ ਇੱਕ ਬੁੜੀ ਜਿਹੜੀ ਸੀ ਗੁਹਾਰੇ ਵਿੱਚ ਪਾਥੀਆਂ ਕੱਢੀਆਂ ਹੋਈਆਂ ਸੀ, ਉਹ ਖੋਲ ਸੀ ਹਾਂ, ਤੇ ਉਹਦੇ ਵਿੱਚੋਂ ਡਿੱਗ ਪਿਓ ਬੌਂਦਲ ਕੇ। ਹਾਂ ਜੀ, ਤੇ ਮੈਂ ਭੱਜ ਕੇ ਤਾਇਆ ਜੀ ਨੂੰ ਕਿਹਾ, ਤਾਇਆ ਜੀ ਉਹ ਬੁੜੀ ਡਿੱਗ ਪਈ। ਉਹ ਕਹਿੰਦਾ ਪਾਣੀ ਲੈ, ਭੱਜ ਕੇ ਪਾਣੀ ਲਿਆ ਕੇ ਅਸੀਂ ਮਤਲਬ ਉਹਨੂੰ ਛੁੱਟੇ ਮਾਰੇ, ਬਚਾ ਲਿਓ। ਉਸ ਤੋਂ ਬਾਅਦ ਮੈਂ ਜੋ ਨਿਉ ਕੇ ਦੇਖਿਆ, ਮੈਂ ਉਹ ਕੁੜੀ ਬੈਠੀ ਹੈ ਇੱਕ, ਅਸੀਂ ਉਹਨੂੰ ਵੀ ਬਾਂਹ ਫੜ ਕੇ ਬਾਹਰ ਕੱਢ ਲਈ ਵੀ ਤੂੰ ਵੀ ਆ ਜਾ ਬਾਹਰ ਹੁਣ। ਤੇ ਉਹਨੂੰ ਅਸੀਂ ਲਿਆ ਕੇ ਆਪਦਾ ਦਰਵਾਜ਼ਾ ਸੀ, ਦਰਵਾਜ਼ੇ ਦੀ ਪ੍ਰਛੱਤੀ ਹੁੰਦੀ ਸੀ, ਉਸ ਤੇ ਪਾਤਾ। ਔਰ ਉਸ ਤੇ ਪਾਇਆ, ਜਦੋਂ ਪਾਣੀ ਪੂਣੀ ਪਿਲਾਇਆ ਉਹਨਾਂ ਨੂੰ, ਤੇ ਰਾਤ ਨੂੰ ਜੀ ਕੁਝ ਬਦਮਾਸ਼ ਟੋਲੇ ਜਿਹੜੇ ਸੀਗੇ, ਤੁਹਾਨੂੰ ਪਤਾ ਵੀ ਇਹ ਦੋਨੇ ਪਾਸੇ ਸੀਗੇ, ਉਹ ਰਾਤ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਹੈ ਮੁਸਲਮਾਨ। ਉਹ ਬੰਦੂਕਾਂ ਲੈ ਕੇ ਆ ਗਏ ਜੀ, ਕਹਿੰਦੇ ਬਾਹਰ ਖੋਲ੍ਹੋ, ਉਹਨੇ ਬਾਹਰ ਤੋੜਦੇ ਅਸੀਂ। ਤੇ ਉਸ ਵੇਲੇ ਮੇਰੇ ਬਾਪੂ ਜੀ ਜਿਹੜੇ ਸੀਗੇ ਉਹ ਵੀ ਮਤਲਬ ਮਿਲੀਟੈਂਟ ਕਿਸਮ ਦੇ ਬੰਦੇ ਸੀ। ਉਹਨਾਂ ਨੇ ਚੋਰੀ ਦੀ ਬੰਦੂਕ ਰੱਖੀ ਹੋਈ ਸੀ। ਉਹਨਾਂ ਨੇ ਉਹ ਮੇਰੇ ਤਾਇਆ ਜੀ ਨੂੰ ਕਹਿਣ ਲੱਗਾ ਵੀ ਤੂੰ 5 ਮਿੰਟ ਖੜ੍ਹ ਇੱਥੇ, ਮਿੰਨਤਾਂ ਕਰ ਇਹਨਾਂ ਦੀਆਂ, ਤੇ ਮੈਂ ਦੇਖਦਾ। ਉਹਨੇ ਬੰਦੂਕ, ਤੋੜੇ ਵਾਲੀ ਬੰਦੂਕ ਸੀ, ਉਹ ਭਰ ਕੇ ਤੇ ਉਹ ਚੜ੍ਹ ਕੇ ਤੇ ਦਰਵਾਜ਼ੇ ਤੇ। ਉਹ ਕਹਿੰਦਾ ਲੈ ਵੀ ਜੀ ਨੇ ਮਾਂ ਦਾ ਦੁੱਧ ਸੁੰਘਿਆ, ਸਾਹਮਣੇ ਹੋ ਮੇਰੇ, ਤੁਸੀਂ ਤਖਤੇ ਤੋੜ ਦਿਓ। ਉਹ ਜੋ ਗੋਲੀ ਚਲਾਈ ਉਹ ਦੌੜ ਕੇ। ਉਸ ਤੋਂ ਬਾਅਦ ਫਿਰ ਉਹ ਕੁੜੀ ਨੂੰ ਅਸੀਂ ਸਾਈਕਲ ਤੇ ਚੜ੍ਹਾ ਕੇ, ਮੈਂ ਤੇ ਮੇਰਾ ਬਾਪੂ ਜੀ, ਆਪਦੀ ਭੈਣ ਕੋਲ ਛੱਡਿਆ। ਔਰ ਜਦੋਂ ਸ਼ਾਂਤੀ ਹੋ ਗਈ ਉਦੋਂ ਲੈ ਕੇ ਆਇਆ ਸੀ। ਉਹ ਕੁੜੀ ਮੇਰੀ ਉਮਰ ਦੀ, ਮੈਥੋਂ ਥੋੜ੍ਹੀ 5-4 ਸਾਲ ਵੱਡੀ ਹੋਊਗੀ। ਉਹ ਤਾਂ ਸ਼ਾਇਦ ਗੁਜ਼ਰ ਗਈ ਹੋਣੀ ਵਿਚਾਰੇ ਹੁਣ। ਮੈਂ ਚਾਹੁੰਦਾ ਕਿ ਉਹ ਪਰਿਵਾਰ ਜਿਹੜਾ ਹੈ, ਉਹਦਾ ਪਿਤਾ ਜੀ ਦਾ ਨਾਮ ਨੱਥੂ ਸਿੰਘ ਸੀ। ਉਹਦਾ ਇੱਕ ਭਰਾ ਸੀ ਛੋਟਾ ਜਿਹਾ, ਮੇਰਾ ਆੜੀ ਸੀ ਬਹੁਤ, ਖੁਸ਼ੀਆ ਕਹਿੰਦੇ, ਖੁਸ਼ੀਆ। ਜੇ ਉਹ ਖੁਸ਼ੀਆ ਮਤਲਬ ਸੁਣ ਲੈ ਕਿਤੇ ਇਹ ਗੱਲ, ਤੇ ਉਹ ਮਤਲਬ ਮਿਲਣ ਆ ਜੇ। ਆਪਣਾ ਪਿੰਡ ਕਿਹੜਾ ਸੀਗਾ ਦੱਸਿਆ? ਘੁੰਮਣ ਕਲਾਂ ਮੌੜ ਮੰਡੀ ਕੋਲੇ। ਕਿਹੜੀ ਮੰਡੀ ਕੋ? ਮੌੜ ਮੰਡੀ, ਜ਼ਿਲ੍ਹਾ ਬਠਿੰਡਾ। ਉੱਥੋਂ ਜਾਣੀ ਇਹ ਪਰਿਵਾਰ ਉੱਠ ਕੇ ਆਇਆ ਸੀ, ਜਿਹਨਾਂ ਵਿੱਚ ਖੁਸ਼ੀਆ ਤੇ ਇੱਕ ਉਹ ਭੈਣ ਤੁਹਾਡੀ ਜਿਹੜੀ ਤੁਸੀਂ ਕਹਿੰਦੇ ਆ 10 ਸਾਲ ਬੜੀ ਸੀਗੀ। ਅਗਰ ਉਹ ਸਾਨੂੰ ਦੇਖ ਲਓ ਜੀ, ਮੁਹੱਬਤਾਂ 47 ਦੇ ਵੰਡ ਨੇ ਮਤਲਬ ਇਹ ਕਿੱਡੇ ਇੱਕ ਉਜਾੜ ਕੇ ਰੱਖਤੀ ਦੁਨੀਆ। ਸਿੱਖ ਆ ਆਪਣੇ ਮੁਸਲਮਾਨ ਭਰਾਵਾਂ ਲਈ 74 ਸਾਲ 75 ਸਾਲ ਬਾਅਦ ਵੀ ਰੋ ਰਹੇ ਆ। ਕੀ ਸੀ ਸਰ, ਥੋੜ੍ਹਾ ਜਿਹਾ ਸਮਾਂ ਉਹਨਾਂ ਨੇ ਇਹਨਾਂ ਦੇ ਘਰ ਗੁਜ਼ਾਰਿਆ ਸੀ। ਸਾਨੂੰ ਮੈਂ ਇਹ ਸਮਝਦਾ ਕਿ ਇਹਨਾਂ ਲੋਕ ਨਹੀਂ ਵੰਡ ਚਾਹੁੰਦੇ ਸੀ, ਇਹ ਸਾਡੀ ਪੋਲੀਟਿਕਸ ਜੋ ਹੈ, ਤਾਕਤ ਲੈਣੀ, ਪੈਸਾ ਇਕੱਠਾ ਕਰਨਾ, ਫਿਰਕਾ ਪ੍ਰਸਤੀ ਦੀ ਜਿਹੜੀ ਪੋਲੀਟਿਕਸ ਹੈ ਦੋਨਾਂ ਦੇਸ਼ਾਂ ਅੰਦਰ ਉਸ ਵੇਲੇ ਜਿਹੜੀ ਭਾਰੂ ਰਹੀ, ਉਹਨਾਂ ਦੇ ਪਿੰਡ ਹੁਣ ਵੀ ਭਾਰੀ ਹੈ। ਹੁਣ ਵੀ ਭਾਰੇ। ਆਪਾਂ ਅੰਗਰੇਜ਼ਾਂ ਤੋਂ ਗੁਲਾਮੀ ਚੋਂ ਨਿਜਾਤ ਲਈ ਆ, ਆਜ਼ਾਦੀ ਲਈ ਆ, ਲੇਕਿਨ ਆਪਣੇ ਜਿਹੜੇ ਹਜੇ ਵੀ ਅਸੀਂ ਕੌਮਾਂ ਗੁਲਾਮ ਹੀ ਆ। ਸਾਡੇ ਤਾਂ ਕਹਿੰਦੇ ਕਾਲੇ ਅੰਗਰੇਜ਼, ਕਹਿੰਦੇ ਸਾਡੇ ਕਾਲੇ ਅੰਗਰੇਜ਼। ਅੱਗੇ ਉਹ ਸਾਡੇ ਤੇ ਬਹਿ ਕੇ ਹੁਕਮ ਲਾਉਂਦੇ ਸੀ, ਹੁਣ ਉਹ ਆਪਣੇ ਮੁਲਕਾਂ 'ਚ ਬਹਿ ਕੇ ਹੁਕਮ ਲਾਉਂਦੇ ਆ। ਬਦਕਿਸਮਤੀ ਦੀ ਅਲਾਮਤ ਇਹ ਆ ਕਿ ਜਿਨ੍ਹਾਂ ਲੋਕਾਂ ਤੋਂ ਅਸੀਂ ਆਜ਼ਾਦੀ ਲਈ ਆ, ਅੱਜ 20-20 ਲੱਖ ਰੁਪਈਆ ਲਾ ਕੇ ਉਹਨਾਂ ਦੇ ਮੁਲਕਾਂ 'ਚ ਜਾਣ ਰਹੇ ਆ। ਬਿਲਕੁਲ। ਸੋ ਇਸ ਤਰ੍ਹਾਂ ਸਾਨੂੰ ਬੜੀ ਮਤਲਬ ਅਸੀਂ ਸੁਭਾਗ ਸਮਝਣਾ ਹੋ ਜਾਏ ਕਿ ਸਾਨੂੰ ਇੱਥੇ ਦਰਸ਼ਨ ਕਰਨ ਦਾ। ਦੁਆ ਕਰਦੇ ਹਾਂ ਜੀ ਤੁਹਾਡੇ ਜਿਹੜੇ ਵਿਛੜੇ ਹੋਏ ਜਿਹੜੇ ਧਰਮ ਦੇ ਰਿਸ਼ਤੇ ਤੁਹਾਨੂੰ ਮਿਲਣ, ਇਨਸ਼ਾਅੱਲਾ ਮਿਲਣਗੇ ਵੀ। ਆਪਣਾ ਕੀ ਨਾਮ ਆ ਜੀ? ਮੇਰਾ ਨਾਮ ਆਸ਼ਟ ਮਿੱਠੂ ਸਿੰਘ ਕਾਨੇ ਕੇ, ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਾਂ। ਸਭ ਤੋਂ ਪਹਿਲਾਂ ਇੱਕ ਪਿੰਡ ਪੰਜਾਬ ਦੇ ਦਰਸ਼ਕਾਂ ਨੂੰ ਮੇਰੀ ਗੁਰੂ ਫਤਿਹ ਅਰਜ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬਾਬੇ ਨਾਨਕ ਦੇ ਉਹ ਜਨਮ ਸਥਾਨ ਧਰਤੀ, ਜਿੱਥੇ ਸਾਨੂੰ ਲਗਭਗ 75 ਸਾਲਾਂ ਤੋਂ ਲੈ ਕੇ ਅਰਦਾਸ ਕਰਦਿਆਂ ਨੂੰ ਹੋ ਗਏ ਕਿ ਉਸ ਸਥਾਨ ਦੇ ਦਰਸ਼ਨ ਦਿਦਾਰੇ ਹੋਣ, ਉਹਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਨਨਕਾਣਾ ਸਾਹਿਬ ਪਹੁੰਚੇ ਹਾਂ। ਇੱਥੇ ਸਾਨੂੰ ਬੜਾ ਹੀ ਪਿਆਰ ਤੇ ਸਤਿਕਾਰ ਹੈ ਜਿਹੜਾ ਉਹ ਪਾਕਿਸਤਾਨ ਗੌਰਮੈਂਟ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਕੁਇਟੀ ਜਿਹੜਾ ਪ੍ਰਾਪਰਟੀ ਬੋਰਡ ਵੱਜਦਾ ਹੈ ਜੀ, ਉਹਨਾਂ ਵੱਲੋਂ ਬੜਾ ਸਾਨੂੰ ਪ੍ਰਬੰਧ ਹੈ ਜਿਹੜਾ ਉਹ ਬਹੁਤ ਵਧੀਆ ਦਿੱਤਾ ਗਿਆ।
ਅਸੀਂ ਤੁਹਾਨੂੰ ਇੱਕ ਘਟਨਾਕ੍ਰਮ ਆਪਦੇ ਨਗਰ ਦੀ ਦੱਸਣਾ ਚਾਹੁੰਦੇ ਹਾਂ ਕਿ ਇਹ ਸਾਡੇ ਨਗਰ ਦੇ ਵਿੱਚ ਪਿੰਡ ਕਾਹਨੇ ਕੇ ਇਹ 1947 ਦੇ ਵਿੱਚ ਤੇਲੀਆਂ ਦੇ ਘਰ ਕੁਝ ਰਹਿੰਦੇ ਸਨ ਜਿਹੜੇ ਮੁਸਲਮ ਬਰਾਦਰੀ ਨਾਲ ਸੰਬੰਧ ਸਨ। ਉਸ ਸਮੇਂ ਡਾਕੂਆਂ ਨੇ ਦੋ ਲੜਕੀਆਂ ਨੂੰ ਜੋ ਬੋਲੀਆਂ 17-18 ਸਾਲ ਦੀ ਉਮਰ ਦੀਆਂ ਸੀ, ਸੋਹਣੀਆਂ ਸੁਨੱਖੀਆਂ ਸਨ, ਉਹਨਾਂ ਨੂੰ ਉਹਨਾਂ ਦੇ ਘਰਾਂ ਚੋਂ ਬਾਹਰ ਕੱਢ ਲਿਆ ਤੇ ਉਹਨਾਂ ਦਾ ਪਰਿਵਾਰ ਨੇ ਬੜਾ ਚੀਕ ਚਿਹਾੜਾ ਪਾਇਆ ਕਿ ਜੇ ਕੋਈ ਪਿੰਡ ਦਾ ਵਾਸੀ ਆ ਤਾਂ ਸਾਡੀਆਂ ਬੱਚੀਆਂ ਨੂੰ ਛੁਡਾ ਲਓ। ਹਾਂਜੀ, ਉਹਨਾਂ ਨੇ ਬੂਹ ਦਹਾਈ ਪਾਈ ਤਾਂ ਸਾਡਾ ਗਵਾਂਢੀ ਸੀ ਜਿਹੜਾ ਉਹ ਬਜ਼ੁਰਗ, ਉਹ ਫੌਜਾ ਸਿੰਘ ਸੀ ਉਹਦਾ ਨਾਂ। ਹਾਂ, ਉਹਦੀ ਇੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਇੱਥੇ ਆ ਕੇ ਕਬਰਸਤਾਨ ਵੀ ਬਣਾਇਆ ਹੋਇਆ ਸ਼ਹੀਦ ਫੌਜਾ ਸਿੰਘ। ਉਹਨਾਂ ਨੇ ਬਾਹਰ ਆ ਕੇ ਬਾਬੇ ਨੇ ਆ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਬਚਾ ਤਾਂ ਨਹੀਂ ਸਕਿਆ ਉਹ, ਪਰ ਉਹਦੇ ਹਿੱਕ 'ਚ ਗੋਲੀ ਜਿਹੜੀ ਹੈ ਉਹ ਡਾਕੂ ਮਾਰ ਕੇ ਚਲੇ ਗਏ। ਉਸ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ। ਉਸ ਤੋਂ ਬਾਅਦ ਉਹ ਨਗਰ, ਸਾਡੇ ਨਗਰ ਦੇ ਜਿਹੜੇ ਤੇਲੀ ਪਰਿਵਾਰ ਸੀਗੇ ਸਾਰੇ, ਤੇ ਇੱਕ ਧੂਰਕੋਟ ਪਿੰਡ, ਅਸੀਂ ਉਹ ਧੂਰਕੋਟ ਪਿੰਡ 'ਚ ਜਿਹੜੇ ਇੱਕ ਤੇਲੀਆਂ ਦਾ ਪਰਿਵਾਰ ਸੀ ਜਿਹੜਾ ਸਾਡੇ ਨਾਲ ਸੱਜਣ ਸਿੰਘ ਸਾਡੇ ਨਾਲ ਪਾਲੀ ਸੀਗਾ, ਉਹਨਾਂ ਦਾ ਪਰਿਵਾਰ ਵੀ ਲਿਆਂਦਾ ਇੱਥੇ। ਔਰ ਪਾਕਿਸਤਾਨ ਉਹ ਜਿੰਨਾ ਚਿਰ ਘਟਨਾਕ੍ਰਮ ਵਾਪਰਦਾ ਰਿਹਾ ਉਹਨਾਂ ਚਿਰ ਅਸੀਂ ਉਹਨਾਂ ਨੂੰ ਆਪਦੇ ਘਰੇ ਰੱਖਿਆ, ਪੂਰੀ ਉਹਨਾਂ ਦੀ ਮਤਲਬ ਸੁਰੱਖਿਆ ਕੀਤੀ। ਤੇ ਉਸ ਪਰਿਵਾਰ ਦੇ ਵਿੱਚੋਂ ਇੱਕ ਤਾਂ ਨੂਰਦੀਨ ਉਹਨਾਂ ਦਾ ਭਰਾ ਸੀ ਜਿਹੜਾ, ਉਹ ਇੱਥੇ ਪਾਕਿਸਤਾਨ ਆ ਗਿਆ ਸੀ, ਗੱਡਿਆਂ ਰਾਹੀਂ ਅਸੀਂ ਛੱਡ ਕੇ ਗਏ ਪਾਕਿਸਤਾਨ। ਹਾਂ, ਤੇ ਇੱਕ ਉਹਦੀ ਭੈਣ ਹਜੂਰਾ ਸੀਗੀ, ਉਹ ਮਤਲਬ ਸਾਡੇ ਪਾਸ ਸਾਨੂੰ ਮਿਲਣ ਵਾਸਤੇ ਉਹ ਤਕਰੀਬਨ 74 ਸਾਲ 1974 ਦੇ ਵਿੱਚ ਉਹਨਾਂ ਦਾ ਇੱਕ ਪਰਿਵਾਰ ਦਾ ਜੀ ਇੱਥੋਂ ਚੱਕ ਵੱਜਦਾ ਸੀ ਕੋਈ, ਸਾਨੂੰ ਮਿਲ ਕੇ ਵੀ ਆਇਆ ਉਹ। ਹਾਂ, ਤੇ ਹੁਣ ਕੋਈ ਅੰਦਾਜ਼ਾ ਉਹ ਪਿੰਡ ਦਾ ਨਾਂ ਕੀ ਸੀ? ਉਹ ਮੈਂ ਇਹ ਇੰਨਾ ਨਹੀਂ ਹੈ, ਚੱਕ ਦੱਸਿਆ ਜਾ ਰਹੀ, ਚੱਕ ਪਤਾ ਨਹੀਂ ਕਿਹੜਾ ਵੱਜਦਾ, ਤੇ ਉਹ ਧੂਰਕੋਟ ਵਾਲੇ ਵੱਜਦੇ ਨੇ ਉੱਥੇ ਵੀ। ਹਾਂ, ਧੂਰਕੋਟ ਕੇ ਵੱਜਦੇ ਉੱਥੇ ਵੀ। ਹਾਂ, ਤੇ ਉਹ ਹਾਂ, ਤੇ ਉਹ ਜਿਹੜੀ ਮਤਲਬ ਨੂਰਦੀਨ ਜਿਹੜਾ ਸੀਗਾ, ਜਿਹੜਾ ਉਦੋਂ ਬਾਅਦ ਜਿਹੜਾ ਉਹਦਾ ਭਾਈ ਉੱਥੇ ਰਹਿ ਗਿਆ ਇਹਨਾਂ ਦਾ, ਉਹ ਸਾਰੀ ਉਮਰ ਸਾਡੇ ਘਰੇ ਰਹੇਗਾ। ਹਾਂ, ਉਹਦਾ ਮਤਲਬ ਅਡਾਪਟ ਕਰ ਰਿਹਾ ਸੀਗਾ। ਹਾਂ, ਨਾਨਾ ਜੀ ਨੇ ਅਡਾਪਟ ਕਰ ਲਿਆ। ਹਾਂ ਸਾਡਾ ਨਹੀਂ। ਹਾਂ, ਮਾਮਾ ਜੀ ਕਹਿੰਦੇ ਸੀ। ਹਾਂ, ਉਹ ਸਾਰੀ ਉਮਰ ਅਖੀਰ ਤੱਕ ਸਾਡੇ ਕੋਲ ਇੱਥੇ ਰਿਹਾ। ਉਹ ਫੇ ਕੀ ਨਾਂ ਰੱਖਿਆ ਉਹਦਾ ਨਾਂ ਸੱਜਣ ਸਿੰਘ। ਉਹਨੇ ਅੰਮ੍ਰਿਤ ਛਕ ਲਿਆ ਸੀਗਾ, ਉਹ ਤਾਂ ਮੁਨਸੀ ਖਾਨ ਨਾਂ ਸੀ ਉਹਦਾ, ਪਰ ਉਹਨੇ ਅੰਮ੍ਰਿਤ ਛਕ ਕੇ ਉਹ ਕਹਿੰਦਾ ਵੀ ਮੈਂ ਨਹੀਂ ਜਾਣਾ ਚਾਹੁੰਦਾ ਪਾਕਿਸਤਾਨ, ਮੈਂ ਤਾਂ ਇੱਥੇ ਹੀ ਰਹਿਣਾ ਚਾਹੁੰਦਾ ਤੁਹਾਡੇ ਕੋਲੇ। ਫਿਰ ਉਹਨਾਂ ਦਾ ਬਾਕੀ ਪਰਿਵਾਰ ਤਾਂ ਗੱਡਿਆਂ ਰਾਹੀਂ ਉੱਥੇ। ਜਿਹੜਾ ਬੰਦਾ ਉੱਥੇ ਤੁਹਾਡੇ ਕੋਲ ਰਹਿ ਗਿਆ, ਜਿਹਨੂੰ ਤੁਸੀਂ ਮਾਮਾ ਬਣਾ ਕੇ ਰੱਖਿਆ, ਉਹਦਾ ਨਾਂ ਸੱਜਣ ਸਿੰਘ ਰੱਖਿਆ ਸੀ, ਪਹਿਲਾ ਨਾਂ ਵੀ ਸੀ? ਪਹਿਲਾਂ ਦਾ ਮੁਨਸੀ ਖਾਨ। ਹਾਂ, ਮੁਨਸੀ। ਕਿਆ ਬਾਤਾਂ ਜੀ, ਦੇਖ ਲਓ ਵੀ ਹੈ ਮੁਹੱਬਤ ਦੀਆਂ ਗੱਲਾਂ ਬਾਤਾਂ। ਫਿਰ ਨੂਰਦੀਨ ਤਾਂ ਉਹਦਾ ਭਾਈ ਸੀਗਾ, ਵੱਡਾ ਭਾਈ ਸੀ। ਇੱਕ ਉਹਦਾ ਭਾਈ ਉੱਥੇ ਰਹਿ ਗਿਆ ਜੀਤ, ਉਹ ਬਾਪ ਸਾਹਿਬ ਦੇ ਘਰੇ ਚਲੇ ਗਿਆ ਸੀ ਸਾਡੋਂ, ਤੇ ਉਹ ਉੱਥੇ ਧੂਰਕੋਟ ਤੋਂ ਮਗਰ ਹੁਣ ਤਾਂ ਉਹਦੀ ਡੈਥ ਹੋ ਗਈ। ਤੇ ਇੱਕ ਉਹਦੇ ਪਰਿਵਾਰ ਦੀ ਜਿਹੜੀ ਔਲਾਦ ਹੈਗੀ ਆ, ਇਹ ਔਲਾਦ ਹੈਗੀ ਆ, ਉਹਨਾਂ ਦੇ ਨਾਂ ਯਾਦ? ਉਹਨਾਂ ਦੇ ਨਾਂ ਹੁਣ ਮੇਰੇ ਯਾਦ ਨਹੀਂ ਹਨ। ਜੀਤ ਦੇ ਤੌਰ ਤੇ ਯਾਦ ਹੈ। ਸੱਜਣ ਸਿੰਘ ਦਾ ਭਾਈ ਜੀਤ ਧੂਰਕੋਟ ਰਹਿੰਦਾ ਹੈਗਾ, ਉਹਦੇ ਇੱਕ ਦੋ ਬੇਟੇ ਨੇਗੇ। ਇਹ ਇੱਥੋਂ ਪਾਕਿਸਤਾਨ ਚੋਂ ਉਹਨਾਂ ਨੂੰ ਵੀ ਮਿਲਣ, ਸੱਜਣ ਸਿੰਘ ਨੂੰ ਸਾਡੇ ਘਰੇ ਆ ਕੇ ਮਿਲਣ ਵਾਸਤੇ ਇੱਕ ਵਾਰੀ 1973 ਦੇ ਵਿੱਚ 73-74 ਦੇ ਵਿੱਚ ਉਹ ਆ ਕੇ ਗਏ ਨੇ। ਹਾਂ, ਸੋ ਅੱਜ ਮੈਂ ਸਮਝਦਾ ਕਿ ਇਹ ਦੋਨਾਂ ਦੇਸ਼ਾਂ ਦੇ ਲੋਕ ਨੇ ਜਿਹੜੇ, ਉਹਨਾਂ ਦੇ ਵਿੱਚ ਬੜੀ ਆਪਸੀ ਮਿਲਣ ਦੀ ਤਾਂਘ ਹੈ। ਲੋਕ ਚਾਹੁੰਦੇ ਹੈ ਕਿ ਹੱਦਾਂ ਚੱਕੀਆਂ ਜਾਣ, ਲੋਕ ਚਾਹੁੰਦੇ ਹੈ ਕਿ ਇੱਕ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਵਪਾਰ ਵੀ ਹੋਵੇ, ਤੇ ਉਹ ਗੁਰੂਆਂ ਪੀਰਾਂ ਦੀ ਧਰਤੀ ਨੂੰ ਜਾ ਕੇ ਅਸੀਂ ਸਮੇਂ ਸਿਰ ਨਮਸਕਾਰ ਵੀ ਕਰੀਏ। ਸੋ ਅਸੀਂ ਖੁੱਲ੍ਹੇ ਦਰਸ਼ਨ ਦੁਆਰੇ ਦੀ ਗੱਲ ਕਰਦੇ ਹਾਂ। ਅਸੀਂ ਇਹ ਵੀ ਮੰਗ ਕਰਦੇ ਹਾਂ ਦੋਨਾਂ ਕੰਟਰੀਆਂ ਦੀਆਂ ਸਰਕਾਰਾਂ ਤੋਂ, ਦੋਨਾਂ ਕੰਟਰੀ ਤੇ, ਕਿ ਵਾਧੂ ਬੰਦਸ਼ਾਂ ਜਿਹੜੀਆਂ ਉਹ ਨਾ ਲਾਈਆਂ ਜਾਣ। ਘੱਟੋ ਘੱਟ ਜੋ ਵੀਜ਼ਾ ਪ੍ਰਕਿਰਿਆ ਉਹਦੇ ਵਿੱਚ ਕਾਫੀ ਢਿੱਲ ਦਿੱਤੀ ਜਾਵੇ। ਹਾਂ, ਸਖਤੀ ਨਾ ਕੀਤੀ ਜਾਵੇ, ਬਲਕਿ ਅਸੀਂ ਤਾਂ ਅਕਸਰ ਵੀਡੀਓ ਵਿੱਚ ਕਹਿੰਦੇ ਕਿ ਸੀਨੀਅਰ ਸਿਟੀਜ਼ਨ ਨੂੰ ਔਨ ਅਰਾਈਵਲ ਵੀਜ਼ਾ ਦੇਣਾ ਚਾਹੀਦਾ। ਹਾਂ, ਕਿਉਂਕਿ ਇਹ ਕਾਨੂੰਨ ਵੀ ਮੌਜੂਦ ਆ। ਵੈਸੇ ਤਾਂ ਦੇਖੋ, ਨਾ ਇਸ ਧਰਤੀ ਦੇ ਲੋਕਾਂ ਦਾ ਨਾ ਉਸ ਧਰਤੀ ਦੇ ਲੋਕਾਂ ਦਾ ਆਪਸ ਵਿੱਚ ਕੋਈ ਟਕਰਾਅ ਨਹੀਂ ਸੀ, ਬੜਾ ਪਿਆਰ ਅਤੇ ਸਤਿਕਾਰ ਨਾਲ ਰਹਿੰਦੇ ਸੀ। ਪਰ ਇੱਕ ਅੰਗਰੇਜ਼ਾਂ ਦੇ ਉਸ ਰਾਜ ਭਾਗ ਦੌਰਾਨ ਇੱਕ ਬੜੀ ਕੋਝੀ ਚਾਲ ਚੱਲੀ ਗਈ, ਕਮੀਣੀ ਚਾਲ ਚੱਲੀ ਗਈ, ਜਿਹਦੇ 'ਚ ਪੰਜਾਬੀਆਂ ਨੂੰ ਹੀ ਆਪਸ ਵਿੱਚ ਲੜਾਇਆ ਗਿਆ। ਤੇ ਇਹ ਕਤਲੇਆਮ ਜਿਹੜਾ ਪੰਜਾਬੀਆਂ ਦਾ ਹੀ ਜਾੜਾ ਹੋਇਆ, ਬੰਗਾਲੀਆਂ ਦਾ ਜਾੜਾ ਹੋਇਆ, ਜਿਹੜਾ ਕਿ ਜਿਹਦੇ ਨਖੂਨ ਨਾ ਭਰਨ ਯੋਗ ਨਾ। ਅੱਜ ਅਸੀਂ ਜਿਸ ਬਰਸੀ ਉੱਤੇ ਆਏ ਹਾਂ, ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 'ਤੇ ਆਏ ਹਾਂ।
ਮਹਾਰਾਜਾ ਰਣਜੀਤ ਸਿੰਘ ਉਹ ਹਲੀਮੀ ਦਾ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਦਿੱਤਾ ਸ਼ੇਰੇ ਪੰਜਾਬ ਨੇ, ਉੱਥੇ ਸਾਰੇ ਧਰਮ ਦਾ ਸਤਿਕਾਰ ਸੀ। ਉਹਨਾਂ ਦੀ ਜਿਹੜੀ ਐਗਜੈਕਟਿਵ ਸੀਗੀ ਜਾਂ ਉਹਨਾਂ ਦੀ ਕੈਬਨਿਟ ਸੀਗੀ, ਸਰਕਾਰ ਦੀ ਕੈਬਨਿਟ ਸੀ, ਕੈਬਨਿਟ ਦੇ ਵਿੱਚ ਸਭ ਤੋਂ ਵੱਧ ਜਿਹੜੇ ਵਜ਼ੀਰ ਸੀ ਉਹ ਮੁਸਲਿਮ ਭਾਈਚਾਰੇ 'ਚ ਸਨ, ਔਰ ਉਦੋਂ ਬਾਅਦ ਹਿੰਦੂ ਭਾਈਚਾਰੇ 'ਚੋਂ, ਫਿਰ ਸਭ ਤੋਂ ਘੱਟ ਸੀ ਜਿਹੜੇ ਉਹ ਸਿੱਖਾਂ 'ਚ ਸੀ। ਉਹਨਾਂ ਦੇ ਫੌਜਾਂ ਦੇ ਜਰਨੈਲ ਵੀ ਜਿਹੜੇ ਸੀਗੇ ਉਹ ਵੱਖ-ਵੱਖ ਧਰਮਾਂ ਦੇ ਬਹਾਦਰ ਲੋਕਾਂ ਨੂੰ, ਜਰਨੈਲਾਂ ਨੂੰ ਉਹਦੇ 'ਚ ਸਥਾਨ ਮਿਲਿਆ ਹੋਇਆ ਸੀ। ਔਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਅੱਜ ਪਾਕਿਸਤਾਨ 'ਚ, ਅੱਜ ਹਿੰਦੁਸਤਾਨ 'ਚ ਲੋਕੀ ਇਹ ਲੱਖਾਂ ਰੁਪਈਆ ਲਾ ਕੇ ਉਧਰਲੇ ਦੇਸ਼ਾਂ ਨੂੰ ਭੱਜੇ ਜਾ ਰਹੇ ਨੇ, ਜਿਨ੍ਹਾਂ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਸੀਗਾ। ਪਰ ਉਹ ਮਹਾਰਾਜਾ ਰਣਜੀਤ ਸਿੰਘ ਵੇਲੇ ਉਹ ਰਾਜ ਸੀ ਜਦੋਂ ਇੰਗਲੈਂਡ ਵਾਲੇ, ਯੂਰਪੀਅਨ ਕੰਟਰੀ ਵਾਲੇ ਲੋਕ ਸਾਡੇ ਇਸ ਪੰਜਾਬ ਦੇ ਵਿੱਚ ਪੜ੍ਹਨ ਆਉਂਦੇ ਸਨ, ਇਸ ਪੰਜਾਬ ਦੇ ਵਿੱਚ ਫੌਜਾਂ ਦੇ ਵਿੱਚ ਨੌਕਰੀਆਂ ਕਰਦੇ ਸਨ। ਅਤੇ ਔਰ ਬਹੁਤ ਇੱਕ ਵੱਡੀ ਗੱਲ ਹੈ ਕਿ ਇੱਕ BBC ਜਿਹੜਾ ਹੈਗਾ ਕੁਛ ਏਜੰਸੀਆਂ ਨੇ ਇੱਕ ਸਰਵੇ ਕੀਤਾ ਵੀ ਪਿਛਲੇ ਸਮੇਂ ਦੇ ਵਿੱਚ, ਪਿਛਲੇ ਦਹਾਕਿਆਂ ਦੇ ਵਿੱਚ ਸਭ ਤੋਂ ਰਾਜ ਭਾਗ ਜਿਹੜਾ ਵਧੀਆ ਕਿਸ ਖਿੱਤੇ 'ਚ ਹੋਇਆ, ਕਿਸ ਦੇ ਰਾਜ ਭਾਗ ਵਿੱਚ ਹੋਇਆ। ਤਾਂ ਮਤਲਬ ਉਹਨਾਂ ਨੇ BBC ਤੋਂ ਵਾਰ-ਵਾਰ ਇਹ ਆਉਂਦਾ ਰਿਹਾ ਕਿ ਸਭ ਤੋਂ ਵਧੀਆ ਜਿਹੜਾ ਰਾਜ ਭਾਗ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਸੀ। ਸਾਰੀ ਦੁਨੀਆ ਦੇ ਵਿੱਚ ਉਸ ਟਾਈਮ ਸਰਵੋਤਮ ਰਾਜ ਭਾਗ ਸੀ। ਔਰ ਦੂਜੀ ਗੱਲ, ਉਹਦੇ ਰਾਜ ਭਾਗ ਵਿੱਚ ਜਿਹੜੇ ਕੋਈ ਕੋਈ ਚੋਰ ਸੀ ਜਾਂ ਕੋਈ ਹੋਰ ਸੀ, ਜਿਹੜੇ ਕੋਈ ਗੁਨਾਹ ਕਰਦੇ ਸਨ, ਉਹਨਾਂ ਨੂੰ ਉਹਨਾਂ ਧਰਮ ਮੁਤਾਬਕ ਤਾਂ ਸਜ਼ਾ ਮਿਲਦੀ ਸੀ, ਪਰ ਫਾਂਸੀ ਦੀ ਸਜ਼ਾ ਨਹੀਂ ਕਿਸੇ ਨੂੰ ਦਿੱਤੀ ਗਈ ਸੀ। ਇਹ ਜਿਹੜਾ ਵਧੀਆ ਪੱਖ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦਾ ਹੈ। ਅਤੇ ਸੋ ਅਸੀਂ ਸਮਝਦੇ ਹਾਂ ਕਿ ਅਸੀਂ ਉਹਨਾਂ ਦੀ ਬਰਸੀ ਉੱਤੇ ਇਹ 28 ਤਰੀਕ ਨੂੰ ਜਾ ਕੇ ਲਾਹੌਰ ਵਿਖੇ ਬਰਸੀ 'ਚ ਭਾਗ ਲਵਾਂਗੇ। ਸੋ ਅਸੀਂ ਧੰਨਤਾ ਦੇ ਪਾਤਰ ਹਾਂਗੇ ਜੀ ਇੱਥੋਂ ਦੀ ਗੌਰਮੈਂਟ ਦੇ, ਜਿਨ੍ਹਾਂ ਨੇ ਸਾਨੂੰ ਇਜਾਜ਼ਤ ਦਿੱਤੀ ਹੈ, ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਦੇ ਸਦਕਾ ਅਸੀਂ ਅੱਜ ਤੁਹਾਡੇ ਸਾਰਿਆਂ ਦੇ ਦਰਸ਼ਨ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਉਹ ਨਾ ਸਾਡੇ ਗੁਆਂਢ 'ਚ ਇੱਕ ਘੁੰਮਣ ਕਲਾਂ ਇੱਕ ਰਮਜ਼ਾਨ ਖਾਂ ਮਤਲਬ ਸਾਡਾ ਮਤਲਬ ਦੋਸਤ ਸੀਗਾ, ਮੈਥੋਂ ਵੱਡਾ ਸੀ ਉਹ ਵੈਸੇ, ਅਤੇ ਉਹ ਅੱਜ ਕੱਲ੍ਹ ਨਾ ਘੋੜਿਆਂ ਦਾ ਵਪਾਰੀ ਆ ਕਸੂਰ ਦੇ ਵਿੱਚ। ਤੁਸੀਂ ਉਹਨੂੰ ਵੀ ਮਿਲਣਾ ਚਾਹੁੰਦੇ ਹੋ? ਹਾਂ, ਜੇ ਮਿਲ ਜੇ ਤਾਂ ਬਹੁਤ ਹੀ ਵਧੀਆ ਗੱਲ ਹੈ, ਤੇ ਨਹੀਂ ਜੇ ਸਾਡਾ ਸੁਨੇਹਾ ਹੀ ਪਹੁੰਚ ਜੇ। ਸੁਨੇਹਾ ਤੁਹਾਡਾ ਜੀ ਕਿਸੇ ਨੇ ਵੀਡੀਓ ਦੇਖੀ ਤਾਂ ਜ਼ਰੂਰ ਪਹੁੰਚਾਏਗਾ, ਤੇ ਬਾਕੀ ਅਸੀਂ ਦੁਆ ਕਰਦੇ ਹਾਂ ਕਿ ਜਿਹੜੇ ਗੁਆਚੇ ਰਿਸ਼ਤੇ ਉਹ ਲਾਜ਼ਮੀ ਲੱਭਣ। ਬਿਲਕੁਲ। ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਔਰ ਅਸੀਂ ਦੁਆ ਕਰਦੇ ਹਾਂ ਕਿ ਜਿਹੜੇ ਤੁਹਾਡੇ ਜਿਹੜੇ ਧਰਮ ਦੇ ਜਿਹੜੇ ਰਿਸ਼ਤੇਦਾਰ ਸੀ ਉਹ ਤੁਹਾਨੂੰ ਮਿਲਣ। ਔਰ ਧੂਰਕੋਟ ਬਰਨਾਲੇ ਨੇੜੇ, ਧੂਰਕੋਟ ਬਰਨਾਲੇ ਨੇੜੇ। ਬਹੁਤ ਸ਼ੁਕਰੀਆ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਤੁਹਾਡੇ ਨਾਲ ਇਸੇ ਤਰ੍ਹਾਂ ਵੀਡੀਓ ਸਾਂਝੀਆਂ ਕਰਨਗੇ ਜੀ। ਸਾਡੇ ਨਾਲ ਜੁੜੇ ਰਹੋ ਜੀ। ਰੱਬ ਰਾਖਾ।